ਨੂਰੀ ਦੀ ਉਮਰ ਤੇ ਉਹ ਸੀ ਜਿਹੜੀ ਉਮਰ ਵਿੱਚ ਕੁੜੀਆਂ ਬਸ ਚੁੱਪ ਹੀ ਕਰ ਰਹਿੰਦੀਆਂ ਨੇ, ਜਾਂ ਜੇ ਬੇਵੱਸ ਹੋ ਜਾਣ ਤੇ ਫਿਰ ਆਪਣੇ ਆਪ ਕੋਲੋਂ ਵੀ ਸ਼ਰਮਾਉਂਦੀਆਂ ਨੇ, ਪਰ ਮੂੰਹੋਂ ਕੁਝ ਵੀ ਨਹੀਂ ਕਹਿੰਦੀਆਂ। ਪੰਜਾਬੀ ਅਫਸਾਨਾ ਪਿੰਡ ਦਾ ਬਾਊ, ਲਿਖਾਰੀ ਨਵਾਜ਼, ਆਵਾਜ਼ ਅਜਮਲ ਸਿਕੰਦਰੀ। ਪਿੰਡ ਦੇ ਸਾਰੇ ਹੀ ਮੁੰਡੇ ਨੂਰੀ ਨੂੰ ਬਾਊ ਕਹਿੰਦੇ ਸਨ। ਬਾਊ ਲਫ਼ਜ਼ ਐਡਾ ਬੁਰਾ ਤੇ ਨਹੀਂ ਸੀ ਜਿਹਨੂੰ ਸੁਣ ਕੇ ਤੇ ਨੂਰੀ ਦੇ ਹੱਥ ਕੰਬਣ ਲੱਗ ਪੈਂਦੇ ਸਨ, ਪਰ ਐਡਾ ਚੰਗਾ ਵੀ ਨਹੀਂ ਸੀ ਜਿਹਨੂੰ ਲੋਕਾਂ ਦੇ ਮੂੰਹੋਂ ਸੁਣ ਕੇ ਨੂਰੀ ਦੀਆਂ ਅੱਖਾਂ ਸ਼ਰਮ ਨਾਲ ਕਜਲਾ ਜਾਂਦੀਆਂ। ਜਦੋਂ ਵੀ ਕੋਈ ਮੁੰਡਾ ਉਹਨੂੰ ਕੋਲੋਂ ਲੰਘਦਿਆਂ ਵੇਖ ਕੇ ਹੌਲੇ ਜਿਹੇ ਬਾਊ ਕਹਿੰਦਾ, ਉਹ ਛੇਤੀ ਨਾਲ ਇੰਜ ਉਹਦੇ ਕੋਲੋਂ ਲੰਘ ਜਾਂਦੀ ਜਿਵੇਂ ਹੁਣ ਉਹ ਬਾਊ ਕਹਿ ਕੇ ਉਹਦੀ ਸਾਂਵਲੀ ਜੀ ਬਾਂਹ ਵੀ ਫੜ ਲਏਗਾ ਤੇ ਉਹਦੇ ਕੋਲ ਹੁੰਦੇ ਹੋਏ ਇਹ ਵੀ ਕਹਿ ਦੇਗਾ, ਕਿੱਥੇ ਚੱਲੇ ਹੋ ਸੋਹਣਿਓ। ਨੂਰੀ ਨੂੰ ਇਹੋ ਜਿਹੀਆਂ ਗੱਲਾਂ ਸੋਚਦੇ ਅੱਜ 10 ਵਰ੍ਹੇ ਹੋ ਚੱਲੇ ਸਨ। ਸਵੇਰੇ ਸੁੱਤੇ ਪਏ ਉੱਠ ਕੇ ਮੂੰਹ ਹੱਥ ਧੋ ਕੇ ਘਰੋਂ ਨਿਕਲਦਿਆਂ ਪਿੰਡ ਦੇ ਛੋਟੇ ਜਿਹੇ ਸਕੂਲ ਵਿੱਚ ਲੱਗੇ ਹੋਏ ਬੋਹੜ ਦੇ ਦਰਖਤ ਥੱਲੇ ਬੈਠਿਆਂ, ਜਾਂ ਫਿਰ ਰਾਤ ਨੂੰ ਆਪਣੇ ਹੀ ਘਰ ਵਿੱਚ ਮੰਜੀ ਤੇ ਲੰਮੇ ਪਿਆਂ, ਖਬਰੇ ਉਹਨੂੰ ਕੀ ਹੁੰਦਾ ਕਿ ਉਹਨੂੰ ਇੰਜ ਲੱਗਦਾ ਜਿਵੇਂ ਉਹਦੇ ਕੋਲ ਹੀ ਖਲੋਤੇ ਪਿੰਡ ਦੇ ਕਿਸੇ ਮੁੰਡੇ ਨੇ ਉਹਨੂੰ ਹੌਲੀ ਜਿਹੀ ਬਾਊ ਕਹਿ ਦਿੱਤਾ ਏ। ਉਹਦੇ ਹੱਥ ਗੁੱਸੇ ਨਾਲ ਕੰਬਣ ਲੱਗ ਪੈਂਦੇ, ਉਹਦੀਆਂ ਲੰਮੀਆਂ ਪਲਕਾਂ ਵਾਲੀਆਂ ਡੂੰਘੀਆਂ ਅੱਖਾਂ ਸ਼ਰਮ ਨਾਲ ਕਜਲਾ ਜਾਂਦੀਆਂ। ਉਹ ਤੇਜ਼ੀ ਨਾਲ ਇੱਧਰ ਉੱਧਰ ਵੇਖਣ ਲੱਗ ਪੈਂਦੀ ਤੇ ਉਸ ਵੇਲੇ ਜਾਂ ਤੇ ਉਹ ਪਿੰਡ ਦੇ ਕਿਸੇ ਰਾਹ ਤੇ ਇਕੱਲੀ ਟੁਰੀ ਜਾਂਦੀ ਹੁੰਦੀ ਤੇ ਜਾਂ ਫਿਰ ਆਪਣੇ ਹੀ ਘਰ ਵਿੱਚ ਮੰਜੀ ਤੇ ਲੰਮੀ ਪਈ ਹੁੰਦੀ ਤੇ ਉਹਦੇ ਕੋਲ ਕੋਈ ਵੀ ਨਾ ਹੁੰਦਾ। ਉਹ ਬੜੇ ਗੌਰ ਨਾਲ ਆਪਣੇ ਅੱਗੇ ਪਿੱਛੇ ਵੇਖਦੀ, ਪਰ ਉਹਦੇ ਦਿਲ ਨੂੰ ਯਕੀਨ ਫੇਰ ਵੀ ਨਾ ਆਉਂਦਾ। ਉਹ ਵੇਲਾ ਉਹਦੀ ਨਿੱਕੀ ਜਿਹੀ ਇਕੱਲੀ ਜਾਨ ਤੇ ਬੜਾ ਅਜ਼ਾਬ ਬਣ ਜਾਂਦਾ। ਫੇਰ ਉਹ ਕਦੀ ਘੜੇ ਦਾ ਠੰਡਾ ਪਾਣੀ ਪੀਂਦੀ, ਜਾਂ ਮਕਾਨ ਦੇ ਵਿਹੜੇ ਵਿੱਚ ਇੱਧਰ ਉੱਧਰ ਫਿਰਨ ਲੱਗ ਪੈਂਦੀ, ਜਾਂ ਕਿਸੇ ਕੱਚੀ ਕੰਧ ਨਾਲ ਲੱਗ ਕੇ ਕਿੰਨਾ ਕਿੰਨਾ ਚਿਰ ਰੋਂਦੀ ਰਹਿੰਦੀ। ਨੂਰੀ ਇਸ ਤਰ੍ਹਾਂ ਹੀ ਰੋਂਦੀ ਰਹੀ ਤੇ ਪਿੰਡ ਦੇ ਮੁੰਡੇ ਉਹਨੂੰ ਹੁਣ ਉੱਚੀ ਉੱਚੀ ਬਾਊ ਕਹਿਣ ਲੱਗ ਪਏ। ਨੂਰੀ ਦਾ ਇਸ ਪਿੰਡ ਵਿੱਚ ਸਿਵਾਏ ਇੱਕ ਛੋਟੇ ਭਰਾ ਤੋਂ ਹੋਰ ਕੋਈ ਨਹੀਂ ਸੀ। ਉਹਦੀ ਆਪਣੀ ਉਮਰ ਕੋਈ 22-23 ਵਰ੍ਹੇ ਸੀ ਤੇ ਉਹਦਾ ਛੋਟਾ ਭਰਾ 9 ਕੁ ਵਰ੍ਹਿਆਂ ਦਾ ਸੀ। ਕਈ ਵਰ੍ਹੇ ਪਹਿਲੇ ਵੀ ਉਹ ਇਸੇ ਘਰ ਵਿੱਚ ਇਸੇ ਪਿੰਡ ਵਿੱਚ ਰਹਿੰਦੀ ਸੀ, ਪਰ ਉਦੋਂ ਉਹਦੇ ਨਾਲ ਉਹਦੇ ਮਾਂ-ਪਿਓ ਵੀ ਹੁੰਦੇ ਸਨ ਤੇ ਫਿਰ ਉਹ ਇਸ ਪਿੰਡ ਵਿੱਚ ਹੀ ਨਹੀਂ ਬਲਕਿ ਸਾਰੇ ਹੀ ਜਹਾਨ ਵਿੱਚ ਆਪਣੇ ਨਿੱਕੇ ਜਿਹੇ ਭਰਾ ਨਾਲ ਇਕੱਲੀ ਰਹਿ ਗਈ ਤੇ ਹੁਣ ਉਹ ਆਪਣੇ ਮਾਂ-ਪਿਓ ਦੀ ਕਬਰ ਤੇ ਦੀਵੇ ਬਾਲ ਰਹੀ ਹੁੰਦੀ ਏ। ਪਹਿਲੋਂ ਨੂਰੀ ਆਪ ਪੜ੍ਹਦੀ ਹੁੰਦੀ ਸੀ। ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਹੀ ਉਹਦੀ ਜਾਗ ਖੁੱਲ੍ਹ ਜਾਂਦੀ, ਫਿਰ ਉਹ ਆਪਣੀ ਮਾਂ ਨੂੰ ਜਗਾਉਂਦੀ। ਦੋਵੇਂ ਰਲ ਮਿਲ ਕੇ ਘਰ ਦਾ ਕੰਮ ਕਰਦੀਆਂ ਤੇ ਜਦੋਂ ਸੂਰਜ ਹੌਲੇ ਹੌਲੇ ਇਸ ਪਿੰਡ ਵੱਲ ਝਾਤੀ ਮਾਰਦਾ, ਉਦੋਂ ਉਹਦੀ ਮਾਂ ਉਹਨੂੰ ਲੱਸੀ ਦਾ ਭਰਿਆ ਹੋਇਆ ਗਿਲਾਸ ਪਿਆਂਦੀ, ਰੁਮਾਲ ਵਿੱਚ 1-2 ਪਰਾਂਠੇ ਬੰਨ੍ਹ ਦਿੰਦੀ ਤੇ ਉਹ ਆਪਣੀਆਂ ਕਿਤਾਬਾਂ ਵਿੱਚ ਉਸ ਰੁਮਾਲ ਨੂੰ ਰੱਖ ਕੇ ਸਕੂਲ ਪੜ੍ਹਨ ਚਲੀ ਜਾਂਦੀ। ਨੂਰੀ ਨੇ ਇਸ ਤਰ੍ਹਾਂ ਹੀ 8 ਜਮਾਤਾਂ ਪਾਸ ਕਰ ਲਈਆਂ ਤੇ ਜਦੋਂ ਉਹ 9ਵੀਂ ਵਿੱਚ ਦਾਖਲ ਹੋਈ, ਉਦੋਂ ਨੂਰੀ ਆਪਣੇ ਮਾਂ-ਪਿਓ ਕੋਲੋਂ ਵਿਛੜ ਗਈ। ਹੁਣ ਨੂਰੀ ਉਸੇ ਪਿੰਡ ਵਿੱਚ ਰਹਿੰਦੀ ਸੀ ਤੇ ਉਹਦੇ ਨਾਲ 9 ਕੁ ਵਰ੍ਹਿਆਂ ਦਾ ਉਹਦਾ ਭਰਾ ਵੀ ਸੀ। ਹੁਣ ਉਹ ਆਪ ਨਹੀਂ ਸੀ ਪੜ੍ਹਦੀ, ਪਿੰਡ ਦੇ ਛੋਟੇ ਛੋਟੇ ਬਾਲਾਂ ਨੂੰ ਪੜ੍ਹਾਉਂਦੀ ਸੀ ਤੇ ਉਹਨਾਂ ਬਾਲਾਂ ਵਿੱਚ ਉਹਦਾ ਭਰਾ ਵੀ ਸੀ। ਇਸ ਪਿੰਡ ਵਿੱਚ ਇਕੱਲੀ ਨੂਰੀ ਸੀ ਜਿਹੜੀ 2 ਵੇਲੇ ਰੋਟੀ ਖਾਣ ਲਈ ਸਾਰਾ ਦਿਨ ਬਾਲਾਂ ਨੂੰ ਅਲਫ-ਬੇ ਪੜ੍ਹਾਉਂਦੀ ਰਹਿੰਦੀ ਸੀ। ਨੂਰੀ ਦੀ ਉਮਰ ਤੇ ਉਹ ਸੀ ਜਿਹੜੀ ਉਮਰ ਵਿੱਚ ਕੁੜੀਆਂ ਬਸ ਚੁੱਪ ਹੀ ਕਰ ਰਹਿੰਦੀਆਂ ਨੇ, ਜਾਂ ਜੇ ਬੇਵੱਸ ਹੋ ਜਾਣ ਤੇ ਫਿਰ ਆਪਣੇ ਆਪ ਕੋਲੋਂ ਵੀ ਸ਼ਰਮਾਉਂਦੀਆਂ ਨੇ, ਪਰ ਮੂੰਹੋਂ ਕੁਝ ਵੀ ਨਹੀਂ ਕਹਿੰਦੀਆਂ। ਭਾਵੇਂ ਉਹਨਾਂ ਵੱਲ ਕੋਈ ਤੱਕੇ ਤੇ ਭਾਵੇਂ ਨਾ ਤੱਕੇ, ਪਰ ਉਹਨਾਂ ਨੂੰ ਇੰਜ ਲੱਗਦਾ ਏ ਜਿਵੇਂ ਹਰ ਮੁੰਡਾ ਉਹਨਾਂ ਨੂੰ ਵੇਖ ਰਿਹਾ ਏ। ਨੂਰੀ ਨੂੰ ਇੰਜ ਤੇ ਨਹੀਂ ਸੀ ਲੱਗਦਾ, ਪਰ ਫਿਰ ਵੀ ਸਕੂਲ ਵਿੱਚ ਬਾਲਾਂ ਨੂੰ ਪੜ੍ਹਾਉਂਦਿਆਂ ਉਹ ਇਹ ਜ਼ਰੂਰ ਸੋਚਦੀ ਸੀ ਕਿ ਉਮਰ ਉਹਦੀ ਬਾਲਾਂ ਨੂੰ ਪੜ੍ਹਾਉਣ ਵਾਲੀ ਨਹੀਂ। ਥੋੜ੍ਹੀ ਜਿਹੀ ਦੇਰ ਲਈ ਉਹ ਚੁੱਪ ਹੋ ਜਾਂਦੀ ਤੇ ਬਾਲ ਉਹਦੇ ਵੱਲ ਇੰਜ ਵੇਖਣ ਲੱਗ ਪੈਂਦੇ ਜਿਵੇਂ ਉਹ ਉਹਦੇ ਦਿਲ ਦੀ ਗੱਲ ਨੂੰ ਤਾੜ ਗਏ ਹੋਣ। ਉਸ ਵੇਲੇ ਨੂਰੀ ਬਾਲਾਂ ਨੂੰ ਰੋਟੀ ਖਾਣ ਦੀ ਛੁੱਟੀ ਦੇ ਦਿੰਦੀ ਤੇ ਭਾਵੇਂ ਉਹ ਵੇਲਾ ਬਾਲਾਂ ਦੇ ਪਾਣੀ ਪੀਣ ਦਾ ਵੀ ਨਾ ਆਉਂਦਾ, ਪਰ ਇਹ ਵੇਲਾ ਹਰ ਰੋਜ਼ ਨਹੀਂ ਸੀ ਆਉਂਦਾ, ਕਦੀ ਆਉਂਦਾ ਸੀ, ਪਰ ਆਉਂਦਾ ਜ਼ਰੂਰ ਸੀ। ਨੂਰੀ ਬਾਲਾਂ ਨੂੰ ਪੜ੍ਹਾਉਂਦੀ ਸੀ, ਖਬਰੇ ਐਸੇ ਹੀ ਕਰਕੇ ਪਿੰਡ ਦੇ ਸਾਰੇ ਹੀ ਮੁੰਡੇ ਉਹਨੂੰ ਬਾਊ ਕਹਿੰਦੇ ਸਨ। ਪਰ ਗੱਲ ਇਹ ਨਹੀਂ ਸੀ, ਨੂਰੀ ਜਵਾਨ ਵੀ ਸੀ ਤੇ ਪਿੰਡ ਦੀ 8 ਜਮਾਤਾਂ ਪੜ੍ਹੀ ਹੋਈ ਕੁੜੀ ਦੀ ਜਵਾਨੀ ਜ਼ਰਾ ਨਿਖਰੀ ਹੋਈ ਹੁੰਦੀ ਏ। ਉਹ ਆਪਣੇ ਕਾਲੇ ਤੇ ਲੰਮੇ ਵਾਲਾਂ ਨੂੰ ਸਰੋਂ ਦਾ ਤੇਲ ਹੀ ਲਾਉਂਦੀ ਸੀ, ਸ਼ਲਵਾਰ ਤੇ ਕਮੀਜ਼ ਹੀ ਪਾਉਂਦੀ ਸੀ। ਉਹਦੇ ਨੱਕ ਵਿੱਚ ਕੋਈ ਮੋਟਾ ਜਿਹਾ ਸੋਨੇ ਦਾ ਲੌਂਗ ਹੁੰਦਾ ਸੀ। ਪੈਰੀਂ ਉਹ ਜੁੱਤੀ ਹੁੰਦੀ ਸੀ ਜਿਹੜੀ ਪਿੰਡ ਦੀਆਂ ਦੂਜੀਆਂ ਕੁੜੀਆਂ ਵੀ ਪਾਉਂਦੀਆਂ ਸਨ। ਪਰ ਖਬਰੇ ਕੀ ਗੱਲ ਸੀ,
ਉਹ ਇਹਨਾਂ ਕੱਪੜਿਆਂ ਵਿੱਚ ਪਿੰਡ ਦੀਆਂ ਦੂਜੀਆਂ ਕੁੜੀਆਂ ਕੋਲੋਂ ਜ਼ਰਾ ਵੱਖਰੀ ਲੱਗਦੀ ਸੀ। ਤਾਜੋ ਤੇ ਛੀਮੋ ਤੇ ਦਾਰੀ ਨੂੰ ਲੋਕ ਐਸੀ ਨਾਂ ਨਾਲ ਬੁਲਾਉਂਦੇ ਸਨ, ਪਰ ਨੂਰੀ ਨੂੰ ਕੋਈ ਵੀ ਨੂਰੀ ਨਹੀਂ ਸੀ ਕਹਿੰਦਾ, ਸਾਰੇ ਹੀ ਬਾਊ ਕਹਿੰਦੇ ਸਨ। ਪਿੰਡ ਦਾ ਇਹ ਬਾਊ ਪਿੰਡ ਵਿੱਚ ਰਹਿੰਦਿਆਂ ਹੋਇਆਂ ਵੀ ਪਿੰਡ ਵਿੱਚ ਨਹੀਂ ਸੀ ਰਹਿੰਦਾ। ਇਹ ਉਹਦੀ ਆਪਣੀ ਸੋਚ ਸੀ। ਕਦੀ ਕਦੀ ਤੇ ਆਪਣੀ ਇਸ ਸੋਚ ਕੋਲੋਂ ਆਪ ਵੀ ਇੰਨੀ ਕੁ ਤੰਗ ਆ ਜਾਂਦੀ ਕਿ ਉਹਨੂੰ ਆਪਣੇ ਆਪ ਨਾਲ ਨਫ਼ਰਤ ਹੋਣ ਲੱਗ ਪੈਂਦੀ। ਉਹਨੂੰ ਆਪਣੇ ਆਪ ਕੋਲੋਂ ਖੌਫ ਹੋਣ ਲੱਗ ਪੈਂਦਾ। ਆਪਣੇ ਲੰਮੇ ਕਾਲੇ ਵਾਲ ਉਹਨੂੰ ਜ਼ਹਿਰ ਭਰੇ ਨਾਗ ਲੱਗਣ ਲੱਗ ਪੈਂਦੇ ਤੇ ਉਹ ਕੰਬਦੀ ਹੋਈ ਛੇਤੀ ਨਾਲ ਝਟਕਾ ਦੇ ਕੇ ਆਪਣੇ ਖੁੱਲੇ ਵਾਲ ਬੰਨ੍ਹ ਦਿੰਦੀ ਤੇ ਆਪਣੀਆਂ ਦੋਹਾਂ ਬਾਹਾਂ ਵਿੱਚ ਆਪਣਾ ਮੂੰਹ ਲੈ ਕੇ ਕੱਚੀ ਕੰਧ ਨਾਲ ਲੱਗ ਕੇ ਕਿੰਨਾ ਚਿਰ ਰੋਂਦੀ ਰਹਿੰਦੀ। ਤੇ ਫੇਰ ਉਹਨੂੰ ਇੰਜ ਲੱਗਦਾ ਜਿਵੇਂ ਪਿੰਡ ਦੇ ਕਿਸੇ ਮੁੰਡੇ ਨੇ ਉਹਨੂੰ ਹੌਲੀ ਜਿਹੀ ਬਾਊ ਕਹਿ ਕੇ ਬੁਲਾਇਆ ਹੈ। ਉਹ ਤੇਜ਼ੀ ਨਾਲ ਅੱਖਾਂ ਚੁੱਕ ਕੇ ਇੱਧਰ ਉੱਧਰ ਅੱਗੇ ਪਿੱਛੇ ਵੇਖਦੀ ਤੇ ਜਦੋਂ ਉਹਨੂੰ ਆਪਣੇ ਕੋਲ ਕੋਈ ਵੀ ਨਜ਼ਰ ਨਾ ਆਉਂਦਾ ਤੇ ਉਹ ਫੇਰ ਬਾਹਾਂ ਵਿੱਚ ਮੂੰਹ ਦੇ ਕੇ ਰੋਣ ਲੱਗ ਪੈਂਦੀ। ਨੂਰੀ ਨੂੰ ਕੋਲੋਂ ਲੰਘਦੇ ਵੇਖ ਕੇ ਮੁੰਡੇ ਉਹਨੂੰ ਬਾਊ ਤੇ ਜ਼ਰੂਰ ਕਹਿੰਦੇ ਸਨ ਤੇ ਉਹ ਤੇਜ਼ੀ ਨਾਲ ਉਹਨਾਂ ਦੇ ਕੋਲੋਂ ਲੰਘ ਵੀ ਜਾਂਦੀ ਸੀ, ਪਰ ਕੋਈ ਵੀ ਅਗਾਂਹ ਵੱਧ ਕੇ ਉਹਦੀ ਸਾਂਵਲੀ ਜੀ ਬਾਂਹ ਫੜ ਕੇ ਉਹਨੂੰ ਇਹ ਨਹੀਂ ਸੀ ਪੁੱਛਦਾ, ਕਿੱਥੇ ਚੱਲੇ ਹੋ ਸੋਹਣਿਓ। ਨੂਰੀ ਇਹੋ ਚਾਹੁੰਦੀ ਸੀ ਕਿ ਹੁਣ ਕੋਈ ਉਹਦਾ ਰਸਤਾ ਰੋਕ ਲਵੇ, ਉਹਦੇ ਰਾਹ ਵਿੱਚ ਖਲੋ ਜਾਵੇ ਤੇ ਫੇਰ ਨੂਰੀ ਉਹਦੀ ਬਾਂਹ ਫੜ ਕੇ ਅੱਗੇ ਵਧੇ, ਇਕੱਲੀ ਨਾ ਜਾਵੇ। ਨੂਰੀ ਇਹੋ ਸੋਚਦਿਆਂ 22 ਵਰ੍ਹਿਆਂ ਦੀ ਹੋ ਗਈ ਸੀ, ਪਰ ਹਾਲੀ ਉਹ ਵੇਲਾ ਨਹੀਂ ਸੀ ਆਇਆ। ਕਦੀ ਕਦੀ ਉਹਨੂੰ ਇਹ ਵੀ ਖਿਆਲ ਹੁੰਦਾ ਸੀ ਕਿ ਕਿਤੇ ਇਹੋ ਹੀ ਨਾ ਹੋਵੇ ਕਿ ਉਹ ਸਾਰੀ ਉਮਰ ਬਾਲ ਹੀ ਪੜਾਉਂਦੀ ਰਵੇ ਤੇ ਮੁੰਡੇ ਉਹਨੂੰ ਬਾਊ ਹੀ ਕਹਿੰਦੇ ਰਹਿਣ। ਉਹ ਕੱਲੀ ਸੀ ਤੇ ਕੱਲੀ ਹੀ ਸੋਚਦੀ ਸੀ। ਉਹਦਾ ਕੋਈ ਹੋਰ ਦੂਜਾ ਹੈਗਾ ਵੀ ਨਹੀਂ ਸੀ ਜਿਹਨੂੰ ਉਹ ਆਪਣੇ ਦਿਲ ਦੀ ਗੱਲ ਸੁਣਾ ਸਕੇ। ਪਿੰਡ ਦੀਆਂ ਕੁੜੀਆਂ ਤੇ ਉਹਦੇ ਨਾਲ ਬਹਿੰਦੀਆਂ ਵੀ ਨਹੀਂ ਸਨ, ਹਮੇਸ਼ਾ ਉਹਦੇ ਪੈਰਾਂ ਵਿੱਚ ਜਾਂ ਉਹਦੇ ਕੋਲੋਂ ਨੀਵੀਂ ਜਗ੍ਹਾ ਤੇ ਬੈਠਦੀਆਂ ਸਨ। ਤੇ ਜਦੋਂ ਇੱਕ ਵਾਰੀ ਛੀਮੋ ਦੀ ਬਾਂਹ ਫੜ ਕੇ ਉਹਨੂੰ ਨਾਲ ਬਿਠਾਉਣ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਛੀਮੋ ਇਹ ਕਹਿ ਕੇ ਹੇਠਾਂ ਬਹਿ ਗਈ ਸੀ, ਅਸੀਂ ਉਜੜ ਕੁੜੀਆਂ ਤੁਹਾਡੇ ਨਾਲ ਨਹੀਂ ਬੈਠ ਸਕਦੀਆਂ ਬਾਊ। ਬਾਊ ਦਾ ਲਫ਼ਜ਼ ਛੀਮੋ ਦੇ ਮੂੰਹ ਵਿੱਚੋਂ ਸੁਣ ਕੇ ਨੂਰੀ ਨੇ ਛੇਤੀ ਨਾਲ ਉਹਦੇ ਮੂੰਹ ਤੇ ਹੱਥ ਰੱਖ ਦਿੱਤਾ ਸੀ। ਤੂੰ ਜਿੱਥੇ ਮਰਜ਼ੀ ਬੈਠ, ਪਰ ਹੋਰ ਕੁਝ ਨਾ ਕਹੀਂ, ਨੂਰੀ ਨੇ ਆਖਿਆ ਤੇ ਚੁੱਪ ਹੋ ਗਈ। ਇਸ ਵਾਕਿਆ ਦੇ ਬਾਅਦ ਨੂਰੀ ਸਾਰਾ ਦਿਨ ਕਿਸੇ ਸੋਚ ਵਿੱਚ ਡੁੱਬੀ ਰਹਿੰਦੀ। ਕਦੀ ਸੋਚਦੀ ਮੈਨੂੰ ਪਿੰਡ ਦੀਆਂ ਕੁੜੀਆਂ ਪਿੰਡ ਦੀ ਕੁੜੀ ਕਿਉਂ ਨਹੀਂ ਸਮਝਦੀਆਂ। ਕਦੀ ਸੋਚਦੀ ਆਖਰ ਮੇਰੇ ਵਿੱਚ ਕਿਹੜੀ ਚੀਜ਼ ਏ ਜਿਹੜੀ ਉਹਨਾਂ ਕੋਲੋਂ ਵੱਖਰੀ ਏ। ਉਹ ਸ਼ੀਸ਼ੇ ਅੱਗੇ ਖਲੋ ਜਾਂਦੀ, ਆਪਣੇ ਸਾਂਵਲੇ ਮੂੰਹ, ਸਫੈਦ ਦੰਦਾਂ ਤੇ ਸਜਰੇ ਹੋਠਾਂ ਨੂੰ ਵੇਖ ਕੇ ਖਬਰੇ ਉਹਨੂੰ ਕੀ ਹੁੰਦਾ ਕਿ ਉਹ ਇੱਕ ਠੰਡਾ ਸਾਹ ਭਰਦੀ ਤੇ ਉਹਨੂੰ ਇੰਜ ਲੱਗਦਾ ਜਿਵੇਂ ਪਿੰਡ ਦੇ ਕਿਸੇ ਮੁੰਡੇ ਨੇ ਉਹਨੂੰ ਹੌਲੀ ਜਿਹੀ ਬਾਊ ਕਹਿ ਦਿੱਤਾ ਹੈ। ਉਹ ਛੇਤੀ ਨਾਲ ਸ਼ੀਸ਼ੇ ਅੱਗੋਂ ਹਟ ਜਾਂਦੀ ਤੇ ਉਹਦੀਆਂ ਲੰਮੀਆਂ ਪਲਕਾਂ ਵਾਲੀਆਂ ਡੂੰਘੀਆਂ ਅੱਖਾਂ ਸ਼ਰਮ ਨਾਲ ਕਜਲਾ ਜਾਂਦੀਆਂ। ਉਹ ਤੇਜ਼ੀ ਨਾਲ ਆਪਣੇ ਆਲ ਦੁਆਲੇ ਵੇਖਣ ਲੱਗ ਪੈਂਦੀ ਤੇ ਕੋਲ ਕੋਈ ਵੀ ਨਾ ਹੁੰਦਾ। ਉਹ ਸ਼ੀਸ਼ੇ ਤੋਂ ਮੂੰਹ ਮੋੜ ਕੇ ਮਕਾਨ ਦੀ ਕੱਚੀ ਕੰਧ ਨਾਲ ਲੱਗ ਕੇ ਕਿੰਨਾ ਚਿਰ ਰੋਂਦੀ ਰਹਿੰਦੀ। ਨੂਰੀ ਇਸ ਤਰ੍ਹਾਂ ਹੀ ਪੜਾਉਂਦੀ ਰਹੀ ਤੇ ਸ਼ਰਮਾਉਂਦੀ ਰਹੀ, ਪਰ ਹੁਣ ਉਹ ਕੁਝ ਬੇਵੱਸ ਹੁੰਦੀ ਜਾਂਦੀ ਸੀ। ਪੜਾ ਕੇ ਸ਼ਰਮਾ ਕੇ ਤੇ ਰੋ ਕੇ ਉਹਦੀ ਜਾਨ ਅੱਧੀ ਹੋ ਗਈ ਸੀ। ਤੇ ਫਿਰ ਉਹਨੇ ਇੱਕ ਦਿਨ ਸੋਚਿਆ ਕਿ ਅੱਜ ਰਾਹ ਵਿੱਚ ਟੁਰੇ ਜਾਂਦਿਆਂ ਜਿਹੜਾ ਉਹਨੂੰ ਪਹਿਲੋਂ ਬਾਊ ਆਖੇਗਾ ਉਹ ਉਹਦੀ ਬਾਂਹ ਫੜ ਕੇ ਅੱਗੇ ਵਧੇਗੀ, ਕੱਲੀ ਨਹੀਂ ਜਾਵੇਗੀ। ਅੱਜ ਉਹਦੀ ਚਾਲ ਵੀ ਪਹਿਲੇ ਵਰਗੀ ਨਹੀਂ ਸੀ। ਉਹ ਧਰਤੀ ਤੇ ਇੰਜ ਪੈਰ ਰੱਖਦੀ ਸੀ ਜਿਵੇਂ ਉਹ ਕਿਸੇ ਕਬਰਿਸਤਾਨ ਵਿੱਚੋਂ ਲੰਘ ਰਹੀ ਹੋਵੇ। ਉਹ ਇਸ ਤਰ੍ਹਾਂ ਹੀ ਟੁਰਦੀ ਰਹੀ ਤੇ ਫੇਰ ਉਹਦੇ ਕੰਨਾਂ ਵਿੱਚ ਇੱਕ ਆਵਾਜ਼ ਆਈ, ਬਾਊ। ਨੂਰੀ ਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਕਿਸੇ ਕਬਰ ਵਿੱਚੋਂ ਉਹਨੂੰ ਬੁਲਾਇਆ ਹੋਵੇ। ਉਹਨੇ ਇਹਦੇ ਅੱਗੇ ਕੁਝ ਨਹੀਂ ਸੁਣਿਆ, ਉਹਦੇ ਹੋਠ ਕੰਬ ਰਹੇ ਸਨ। ਉਹਨੇ ਛੇਤੀ ਨਾਲ ਮੁੜ ਕੇ ਉਹਦੀ ਬਾਂਹ ਫੜ ਲਈ। ਉਹ ਨੂਰੀ ਦਾ ਨਵਾਂ ਕੁਵਰਿਆਂ ਦਾ ਭਰਾ ਸੀ ਤੇ ਇਹ ਪਹਿਲੀ ਵਾਰੀ ਸੀ ਜਦੋਂ ਮਕਾਨ ਦੀ ਕੱਚੀ ਕੰਧ ਨਾਲ ਲੱਗ ਕੇ ਨਹੀਂ ਸੀ ਰੋ ਰਹੀ। ਨੂਰੀ ਕਿੰਨਾ ਹੀ ਚਿਰ ਆਪਣੇ ਉਸ ਭਰਾ ਨਾਲ ਲੱਗ ਕੇ ਰੋਂਦੀ ਰਹੀ। ਫੇਰ ਉਹ ਉੱਠੀ, ਭਰਾ ਦੀ ਬਾਂਹ ਫੜ ਕੇ ਸਕੂਲ ਵੱਲ ਟੁਰ ਪਈ ਤੇ ਉਹਦਾ ਭਰਾ ਕੁਝ ਵੀ ਨਾ ਸਮਝ ਸਕਿਆ।